India, like many other countries, values its strategic autonomy. The US ambassador is entitled to his opinion. Obviously, we have different views. Our comprehensive global strategic partnership with the US gives us the space to agree to disagree on certain issues while respecting each other's viewpoints. As far India and the US have regular discussions on bilateral, regional and global issues of mutual interest. ਸਾਡੀਆਂ ਵਿਚਾਰਾਂ ਚੱਲਦੀਆਂ ਨੇ bilateral, ਦੋ ਪੱਖੀ ਵੀ, ਖੇਤਰੀ ਵੀ, global ਵੀ. It's not our practice to share details of diplomatic conversations. In the context of Ukraine and Russia's ongoing aggression, we continue to ask all our partners, including India, to support efforts to realize on enduring and just peace in Ukraine. I know that India likes its strategic autonomy. I respect that. But in times of conflict, there is no such thing as strategic autonomy. और फिर एक step आगे जाते हैं कि don't take the relationship for granted, but enjoy it every day. Pay something into it. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਐਰਿਕ ਗਾਰਸਾਟੀ ਨੇ ਭਾਰਤ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਸੀ ਕਿ ਭਾਰਤ ਅਮਰੀਕਾ ਦੀ ਦੋਸਤੀ ਨੂੰ ਝੂੰਗੇ ਵਜੋਂ ਨਾ ਸਮਝੇ। ਦੋਸਤ ਉਹ ਹੁੰਦਾ ਹੈ ਜੋ ਹਰ ਦੁੱਖ ਸੁੱਖ ਵਿੱਚ ਸਾਥ ਦੇਵੇ। ਸੋ ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਪੋਕਸਮੈਨ ਨੇ ਕਿਹਾ ਹੈ ਇਸ ਤੇ ਜਿਹੜਾ ਆਪਣਾ ਡਰੂ ਤੇ ਮਰੀਅਲ ਜਿਹਾ ਬਿਆਨ ਦਿੱਤਾ ਹੈ। ਸੋ ਜਿਸ ਤੋਂ ਜ਼ਾਹਿਰ ਹੈ ਕਿ ਭਾਰਤ ਜਿਹੜਾ ਅਮਰੀਕਾ ਦੇ ਗੁੱਸੇ ਤੋਂ ਖੌਫਜ਼ਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਡਿਪਲੋਮੈਟਸ ਦੀ ਦੁਨੀਆ ਹੁੰਦੀ ਹੈ ਜਾਂ ਜਿਵੇਂ ਅੱਜ ਜਿਸ ਮੁਕਾਮ ਦੇ ਉੱਤੇ ਦੁਨੀਆ ਖੜੀ ਹੈ, ਜ਼ਾਹਰ ਹੈ ਕਿ ਬਹੁਤ ਕੁਝ ਸਮਝਣ ਦੇ ਲਈ ਅਸੀਂ ਐਕਸਪਰਟਸ ਵੱਲ ਵੀ ਮੁੜਦੇ ਹਾਂ। ਪਰ ਐਕਸਪਰਟਸ ਨਾਲੋਂ ਜ਼ਿਆਦਾ ਜਿਹੜੇ ਕਿਸੇ ਮੁਲਕ ਜਾਂ ਕਿਸੇ ਡਿਪਾਰਟਮੈਂਟ ਜਾਂ ਕਿਸੇ ਸਿਸਟਮ ਦੇ ਸਪੋਕਸਪਰਸਨਸ ਹੁੰਦੇ ਨੇ, ਉਹਨਾਂ ਦੀ ਲੈਂਗੁਏਜ ਜਿਹੜੀ ਉਹ ਡਰਾਫਟ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਉਹ ਗੁਜ਼ਾਰਦੇ ਨੇ। ਫਿਰ ਉਹਨਾਂ ਦੀ ਬਾਡੀ ਲੈਂਗੁਏਜ, ਫਿਰ ਉਹਦੀ ਟਾਈਮਿੰਗ। ਇੱਕ ਹੁੰਦਾ ਵੀ ਇੱਧਰ ਜਿਹੜਾ ਕੁਛ ਕਿਹਾ ਨਾਲ ਦੀ ਨਾਲ ਉਹਦਾ ਜਵਾਬ ਆਇਆ। ਸੋ ਇਹ ਸਾਰੇ ਤੋਂ ਅਸੀਂ ਅੰਦਾਜ਼ਾ ਲਾ ਰਹੇ ਹੁੰਦੇ ਹਾਂ ਕਿ ਜਿਹੜਾ ਜਿਸ ਨੇ ਵਾਰਨਿੰਗ ਸ਼ਾਟ ਫਾਇਰ ਕੀਤਾ ਉਸ ਦੇ ਸ਼ਾਟ 'ਚ ਕਿੰਨਾ ਦਮ ਸੀ, ਜਿਸ ਦੇ ਵੱਜਿਆ ਉਹਦੇ ਕਿੰਨੀ ਪੀੜ ਹੋਈ ਜਾਂ ਕਿੰਨਾ ਡੂੰਘਾ ਵੱਜਿਆ। ਹਾਲਾਂਕਿ ਸਭ ਦੇ ਬਾਵਜੂਦ ਜਿਵੇਂ ਡਿਪਲੋਮੈਟਸ ਦੀ ਦੁਨੀਆ ਦੀ ਇਹ ਕੋਟ ਜਿਹੜੀ ਅੱਜ ਵੀ ਜਿਹੜੀ ਹੈ ਉਹ ਬਿਲਕੁਲ ਠੀਕ ਹੈ ਕਿ when a diplomat says yes, he means perhaps. If he says perhaps, he means no. If he says no, he is a no diplomat. So ਕਦੇ ਵੀ ਜਿਹੜੇ ਡਿਪਲੋਮੈਟ ਨੇ ਉਹ ਇੱਕ ਦੂਜੇ ਨੂੰ ਐਬਿਊਸਿਵ ਲੈਂਗੁਏਜ ਨਹੀਂ ਇਸਤੇਮਾਲ ਕਰਦੇ ਜਾਂ ਹਾਂ ਜਾਂ ਨਾ ਦੀ ਜ਼ਬਾਨ 'ਚ ਨਹੀਂ। ਤੁਹਾਨੂੰ ਉਹਨਾਂ ਦੀ ਜ਼ਬਾਨ ਦੇ ਵਿੱਚੋਂ ਪਕੜਨਾ ਪੈਂਦਾ ਹੈ ਕਿ ਜੋ ਕਹਿ ਰਹੇ ਨੇ ਉਸ ਦਾ ਦੇ ਜਿਹੜਾ ਬਿਟਵੀਨ ਦਾ ਲਾਈਨਸ ਕੀ ਹੈ, ਕੀ ਨਹੀਂ ਕਿਹਾ ਗਿਆ, ਜਿਹੜੇ ਸ਼ਬਦ ਚੋਣ ਹੈ ਉਹ ਕੀ ਹੈ, ਔਰ ਜਦੋਂ ਅਲਫਾਜ਼ ਡਿਲੀਵਰ ਕੀਤੇ ਜਾ ਰਹੇ ਸੀ ਉਦੋਂ ਬਾਡੀ ਲੈਂਗੁਏਜ ਕੀ ਸੀ। ਸੋ ਅਸੀਂ ਕਿਉਂਕਿ ਇਸ ਇਸ਼ੂ ਦੇ ਉੱਤੇ ਕੰਟੀਨਿਊਸਲੀ ਅਸੀਂ ਗੱਲ ਕਰ ਰਹੇ ਹਾਂ ਕਿ ਭਾਈ ਅਮਰੀਕਾ ਨੇ ਪੋਸਟ 9/11 ਭਾਰਤ ਦੇ ਉੱਤੇ ਜਿਹੜਾ ਬਹੁਤ ਸਾਰਾ ਜਿਹੜਾ ਇਨਵੈਸਟ ਕੀਤਾ। ਇੰਡੋ US ਨਿਊਕਲੀਅਰ ਡੀਲ ਸਾਈਨ ਕਰਨੀ ਜਾਂ ਕਰਵਾਉਣੀ ਸੌਖੀ ਨਹੀਂ ਸੀ। ਨਿਊਕਲੀਅਰ ਸਪਲਾਇਰ ਗਰੁੱਪ ਜਿਹਦੇ 43 ਮੁਲਕ ਮੈਂਬਰ ਸੀ, ਉਹਦੇ 'ਚ ਕੰਸੈਂਸਸ ਨਾਲ ਫੈਸਲੇ ਹੁੰਦੇ ਨੇ। ਇੱਕ ਵੀ ਮੁਲਕ ਜਿਹੜਾ ਉਹ ਡਾਈਸੈਂਟ ਕਰੇ, ਜਿਨ੍ਹਾਂ ਦੇ ਵਿੱਚ ਕਿੰਨੇ ਹੀ ਡਾਈਸੈਂਟ ਕਰਨ ਵਾਲੇ, ਸਭ ਤੋਂ ਪਾਵਰਫੁਲ ਚਾਈਨਾ ਸੀ। ਪਰ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਉਹਨੇ ਪਰਸਨਲੀ ਮਿਡ ਆਫ ਦਾ ਨਾਈਟ ਚਾਈਨੀਜ਼ ਪ੍ਰੈਜ਼ੀਡੈਂਟ ਨੂੰ ਕਾਲ ਕਰਕੇ ਇਹ ਕਿਹਾ। ਚਾਈਨਾ ਨੇ ਵੀ ਓਬਲਾਈਜ ਕੀਤਾ। ਸੋ ਇਹ ਜਿਹੜੀ ਪ੍ਰੋ ਇੰਡੀਆ ਲਾਈਨ ਅਮਰੀਕਾ ਨੇ ਲਈ ਔਰ ਇਹ ਚੱਲਦੇ ਇਸ ਹੱਦ ਤੱਕ ਪਹੁੰਚ ਗਈ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਭਾਰਤ ਨੂੰ ਕੁਆਡ ਦੇ ਵਿੱਚ, ਔਰ ਪਹਿਲੀ ਵਾਰ ਸੀ ਕੁਆਡ ਚਾਹੁੰਦੇ ਆ ਕਿ ਇੰਡੀਆ ਨੇ ਆਪਣਾ ਨੌਨ ਅਲਾਈਨਮੈਂਟ ਦਾ ਜਿਹੜਾ ਚੋਲਾ ਨਹਿਰੂ ਦੇ ਜ਼ਮਾਨੇ 'ਚ ਪਾਇਆ ਸੀ ਉਹ ਪਾੜ ਕੇ ਸੁੱਟਤਾ ਸੀ, ਔਰ ਅਮਰੀਕਾ ਦਾ ਅਲਾਈ ਬਣ ਕੇ ਜਿਹੜਾ ਉਹ ਉਸ ਸਾਊਥ ਚਾਈਨਾ ਸੀ ਦੇ ਵਿੱਚ ਜਾਂ ਇੰਡੋ ਪੈਸੀਫਿਕ ਦੇ ਵਿੱਚ ਉਹ ਰੋਲ ਪਲੇ ਕਰਨ ਲਈ ਤਿਆਰ ਹੋ ਗਿਆ ਸੀ। ਔਰ ਉਹਦੀ ਬੈਕਗਰਾਊਂਡ ਦੇ ਵਿੱਚ ਜ਼ਾਹਰ ਹੈ ਕਿ ਵੀ ਜੋ ਕੁਛ ਗਲਵਾਨ ਵੈਲੀ 'ਚ ਹੋਇਆ ਜਾਂ ਚੀਨ ਦਾ ਖੌਫ ਇੰਨਾ ਜ਼ਿਆਦਾ ਸੀ ਇਹਨਾਂ ਨੂੰ, ਔਰ ਖੁਦ ਤਾਂ ਮੁੱਕਰ ਗਏ, ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁੱਸਾ।
ਲੇਕਿਨ ਉਹਨਾਂ ਨੂੰ ਇਹ ਸੀ ਕਿ ਵੀ ਹੁਣ ਅਮਰੀਕਾ ਸਾਡਾ ਮਾਈ ਬਾਪ ਔਰ ਅਮਰੀਕਨ ਸ਼ਰਣਮ ਗੱਛਾਮੀ, ਇਹ ਕਹਿ ਕੇ ਉਹਨਾਂ ਨੇ ਆਪਣੀ ਨਾਨ ਅਲਾਈਨਮੈਂਟ ਦਾ ਝੱਗਾ ਪਾੜ ਪੂੜ ਕੇ ਸੁੱਟਿਆ। ਔਰ ਦੂਜਾ ਲੇਕਿਨ ਇਹ ਕਿਵੇਂ ਰਿਵਰਸ ਹੋਇਆ ਵਿਦਨ ਇਹ ਸਾਰੇ ਪੀਰੀਅਡ ਦੇ, ਉਹ ਇੱਕ ਵੱਖਰੀ ਕਹਾਣੀ ਹੈ। ਔਰ ਉਸਨੇ ਅਮਰੀਕਾ ਨੂੰ ਇੰਨਾ ਐਂਗਰੀ ਕੀਤਾ। ਔਰ ਇਕੱਲਾ ਇਹ ਨਹੀਂ ਸੀ ਕਿ ਵੀ ਚਾਈਨਾ ਦੇ ਅਗੇਂਸਟ ਭੁਗਤਣ ਲਈ ਇੰਡੀਆ ਤਿਆਰ ਨਹੀਂ ਸੀ, ਉਹ ਤਾਂ ਲੌਜਿਸਟਿਕ ਦੂਜੀ ਤੀਜੀਆਂ ਸਾਂਝਾਂ ਵੀ ਸ਼ੁਰੂ ਹੋ ਗਈਆਂ ਸੀ। ਔਰ ਬਾਅਦ ਦੇ ਵਿੱਚ ਇਹ ਵੀ ਅਮਰੀਕਨ ਸੈਨੇਟ ਕਮੇਟੀ 'ਚ ਸਾਹਮਣੇ ਆਇਆ ਕਿ 2020 ਦੇ ਵਿੱਚ ਵੀ ਘੱਟ ਨੁਕਸਾਨ ਇਸ ਲਈ ਹੋਇਆ ਕਿਉਂਕਿ ਅਮਰੀਕਨ ਇੰਟੈਲੀਜੈਂਸ ਨੇ ਆਲਰੇਡੀ ਇੰਡੀਆ ਨੂੰ ਇਹਦੇ ਤੇ ਫੋਰਵਾਰਨ ਕੀਤਾ ਸੀ। ਉਸ ਤੋਂ ਪਹਿਲਾਂ ਡੋਕਲਾਮ ਦੇ ਵਿੱਚ 2017 ਦੇ ਵਿੱਚ ਇੰਡੀਆ ਨੇ ਖਾਮਖਾ ਪੰਗਾ ਲੈ ਕੇ, ਕਿਉਂਕਿ ਜਦੋਂ ਵੀ ਕੋਈ ਪੋਲੀਟੀਕਲ ਪਾਰਟੀ ਖਾਸ ਤੌਰ ਤੇ ਇੰਡੀਅਨ ਕੰਟੈਕਸਟ ਦੇ ਵਿੱਚ ਹੈ, ਉਹ ਦੋ ਗੱਲਾਂ ਦਾ ਧਿਆਨ ਰੱਖਦੀ ਹੈ। ਵੈਸੇ ਤਾਂ ਹਰ ਮੁਲਕ ਦੇ ਵਿੱਚ ਹੀ ਹੁੰਦਾ ਕਿ ਡੋਮੈਸਟਿਕ ਇਹਦਾ ਅਸਰ ਕੀ ਹੋਏਗਾ ਔਰ ਫੋਰਨ ਪਾਲਿਸੀ 'ਚ ਕੀ ਹੋਏਗਾ। ਬਿਲਕੁਲ ਮੋਦੀ ਕਿਉਂਕਿ ਆਰਐਸਐਸ ਨੇ ਔਰ ਦੂਜਿਆਂ ਨੇ ਤਾਂ ਆਪਣਾ ਇਮੇਜ ਇਸ ਕਿਸਮ ਦਾ ਬਣਾਇਆ, ਜਿਵੇਂ ਉਹਨਾਂ ਨੇ ਨਹਿਰੂ ਤੋਂ ਲੈ ਕੇ ਹਰ ਇੱਕ ਨੂੰ ਜਿਹੜਾ ਉਹ ਕਮਜ਼ੋਰ ਦੱਸਿਆ। ਔਰ ਅਸੀਂ ਕਿਹਾ ਦੇਖੋ ਅਸੀਂ ਕਿੰਨੇ ਸੂਰਮੇ, ਅਸੀਂ ਆਰਟੀਕਲ 370 ਖਤਮ ਕਰਤਾ, ਅਸੀਂ ਕਸ਼ਮੀਰ ਦੇ ਸਮੱਸਿਆ ਹੀ ਨਾ ਰਹੇ ਬਾਂਸ ਨਾ ਵਜੇ ਬੰਸਰੀ, ਅਸੀਂ ਸਮੱਸਿਆ ਹੀ ਮੁਕਾਤੀ। ਫਿਰ ਇਸੇ ਤਰ੍ਹਾਂ ਵਿਦਨ ਕੰਟਰੀ ਮਾਈਨੋਰਟੀਜ਼ ਨਾਲ ਜੋ ਡੀਲ ਕਰਦੇ ਨੇ, ਜਿਸ ਕਿਸਮ ਦਾ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਟਰਾਂਸਨੈਸ਼ਨਲ ਡਿਪਰੈਸ਼ਨ ਤੱਕ ਪਹੁੰਚੇ। ਸੋ ਇਹ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਆਪਣੇ ਆਪ ਨੂੰ ਉਸ ਦਲਦਲ ਦੇ ਵਿੱਚ ਫਸਾ ਲਿਆ, ਜਿਵੇਂ ਮੱਕੜੀ ਜਿਹੜੀ ਆ ਉਹ ਜਾਲ ਬੁਣਦੀ ਹੈ, ਬੁਣਦੀ ਫਿਰ ਜਦੋਂ ਤੱਕ ਉਹਦਾ ਹੁੰਦਾ ਵੀ ਆਪ ਹੀ ਉਹਦੇ 'ਚ ਫਸ ਜਾਂਦੀ ਹੈ, ਉਹਨੂੰ ਪਤਾ ਨਹੀਂ ਲੱਗਦਾ ਵੀ ਉਹਨੂੰ ਨਿਕਲਣਾ ਕਿਵੇਂ। ਸੋ ਇਹੀ ਹਾਲ ਭਾਰਤ ਦਾ ਹੋਇਆ ਕਿ ਇਧਰ ਅਮਰੀਕਾ ਦੇ ਨਾਲ ਯਾਰੀ ਵੀ ਜਿਹੜੀ ਹੈ ਉਹ ਪਾਉਣ ਦੀ ਗੱਲ ਕੀਤੀ ਜਾਂ ਉਹਦੀ ਸ਼ਰਨ ਚਾਹਣ ਦੀ ਗੱਲ ਕੀਤੀ, ਪਰ ਅਮਰੀਕਾ ਦੀ ਸੋਵਰਨਿਟੀ ਨੂੰ ਵੀ ਵਾਇਲੇਟ ਕੀਤਾ, ਇੰਟਰਨੈਸ਼ਨਲ ਲਾਅ ਨੂੰ ਵੀ ਵਾਇਲੇਟ ਕੀਤਾ। ਔਰ ਅਮਰੀਕਾ ਦੇ ਲਈ ਜੋ ਭਾਰਤ ਨੇ ਯੂਕਰੇਨ ਦੇ ਮੁੱਦੇ ਦੇ ਉੱਤੇ ਨਾ ਰਸ਼ੀਆ ਨੂੰ ਉਹਨੇ ਕੰਡੈਮ ਕੀਤਾ, ਉਹਨਾਂ ਨੇ ਜੇ ਐਮਬਾਰਗੋ ਜਾਂ ਸੈਂਕਸ਼ਨਸ ਲੱਗੀਆਂ ਕਿਵੇਂ ਉਹਨਾਂ ਨੂੰ ਬ੍ਰੇਕ ਕੀਤਾ। 3 ਬਿਲੀਅਨ ਤੋਂ 25 ਬਿਲੀਅਨ ਤੱਕ ਜਿਹੜੀ ਹੈ ਟ੍ਰੇਡ ਪਹੁੰਚ ਜਾਂਦੀ ਹੈ, ਕਿਉਂਕਿ ਇੰਡੀਆ ਰਸ਼ੀਅਨ ਆਇਲ ਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਦਿੰਦਾ। ਔਰ ਇਸ ਵਰਸਟ ਜਿਹੜਾ ਉਹਦਾ ਲੇਟੈਸਟ ਜਿਹੜਾ ਐਪੀਸੋਡ ਆਇਆ ਉਹ 8-9 ਜੁਲਾਈ ਦਾ ਪੀਰੀਅਡ ਸੀ, ਜਦੋਂ ਕਿ 32 ਜਿਹੜੇ ਨੈਟੋ ਮੁਲਕ ਨੇ ਉਹਨਾਂ ਦੇ ਪ੍ਰੈਜ਼ੀਡੈਂਟਸ ਪ੍ਰੀਮੀਅਰਸ, ਉਹਨਾਂ ਦੀ ਵਾਸ਼ਿੰਗਟਨ ਡੀਸੀ 'ਚ ਬਾਈਡਨ ਦੇ ਨਾਲ ਮੁਲਾਕਾਤ ਸੀ, ਜਿਹਦੇ 'ਚ ਉਹਨਾਂ ਨੂੰ ਰੀਅਸ਼ੋਰ ਕੀਤਾ ਜਾਣਾ ਸੀ ਕਿ ਭਾਈ ਤੁਹਾਡੇ ਨਾਲ ਅਸੀਂ ਖੜੇ। ਐਨ ਉਸ ਵੇਲੇ ਪੁਤਿਨ ਦਾ ਜਾ ਕੇ ਮੋਦੀ ਦੇ ਨਾਲ ਗਲਵਖੜੀ ਔਰ ਉਹ ਸਾਰੇ ਮਾਈ ਫਰੈਂਡ ਤੇ ਫਲਾਣਾ, ਉਹਨੂੰ ਅਮਰੀਕਾ ਨੇ ਜਿਹੜਾ ਬਹੁਤ ਗੁੱਸੇ 'ਚ ਲਿਆ। ਔਰ ਅਸੀਂ ਜਿਵੇਂ ਜ਼ਿਕਰ ਕੀਤਾ ਕਿ ਐਰਿਕ ਗਾਰਸੈਟੀ ਨੇ ਇਸ ਦਾ ਸਟਰੋਂਗ ਜਿਹੜਾ ਉਹ ਐਕਸ਼ਨ ਦਿੱਤਾ, ਜਿਹੜਾ 2 ਦਿਨ ਬਾਅਦ ਹੀ ਜਦੋਂ 11 ਜੁਲਾਈ ਨੂੰ ਇਹ ਐਰਿਕ ਗਾਰਸੈਟੀ ਨੇ ਇਹ ਆਪਣਾ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਆਈ ਨੋ ਦੈਟ ਇੰਡੀਆ ਲਾਈਕਸ ਇਟਸ ਸਟ੍ਰੈਟੇਜਿਕ ਆਟੋਨੋਮੀ, ਆਈ ਰਿਸਪੈਕਟ ਦੈਟ, ਬਟ ਇਨ ਟਾਈਮਸ ਆਫ ਕਨਫਲਿਕਟ ਦੇਅਰ ਇਜ਼ ਨੋ ਸੱਚ ਥਿੰਗ ਐਜ਼ ਸਟ੍ਰੈਟੇਜਿਕ ਆਟੋਨੋਮੀ। ਕਿ ਉਹਨੇ ਕਿਹਾ ਜੀ ਅਸੀਂ ਠੀਕ ਹੈ, ਇੰਡੀਆ ਕਹਿੰਦਾ ਜੀ ਅਸੀਂ ਵਿਉਂਤਬੰਧਕ ਤੌਰ ਤੇ ਆਜ਼ਾਦ ਹੈ, ਪਰ ਜਦੋਂ ਜਿਹੜਾ ਕਨਫਲਿਕਟ ਹੁੰਦਾ ਉਦੋਂ ਕੋਈ ਸਟ੍ਰੈਟੇਜਿਕ ਆਟੋਨੋਮੀ ਨਹੀਂ ਹੁੰਦੀ। ਔਰ ਫਿਰ ਇੱਕ ਸਟੈਪ ਅੱਗੇ ਜਾਂਦੇ ਹਨ ਕਿ ਡੋਂਟ ਟੇਕ ਦਾ ਰਿਲੇਸ਼ਨਸ਼ਿਪ ਫॉर ਗ੍ਰਾਂਟਡ, ਕਿਵੇਂ ਇਹ ਨਾ ਸਮਝੋ ਵੀ ਝੁੰਗੇ 'ਚ ਆ ਗਈ ਹੈ। ਉਹਨੂੰ ਝੁੰਗੇ ਨੂੰ ਰੂੰਗਾ ਵੀ ਕਹਿੰਦੇ ਨੇ, ਮਾਲਵੇ ਤੱਕ ਪਹੁੰਚਦੇ ਆ, ਮਾਝੇ 'ਚ ਝੁੰਗਾ ਕਹਿੰਦੇ ਨੇ ਕਿ ਭਾਈ ਇਹ ਕੋਈ ਝੁੰਗੇ 'ਚ ਮਿਲੀ ਯਾਰੀ ਨਹੀਂ ਹੈ। ਡੋਂਟ ਟੇਕ ਦਾ ਰਿਲੇਸ਼ਨਸ਼ਿਪ ਫॉर ਗ੍ਰਾਂਟਡ ਬਟ ਇੰਜੋਏ ਇਟ ਐਵਰੀ ਡੇ, ਪੇ ਸਮਥਿੰਗ ਇਨਟੂ ਇਟ। ਇਸ ਦੀ ਜਿਹੜੀ ਹੈ ਉਹ ਕੋਈ ਕੀਮਤ ਵੀ ਹੈ, ਇਹ ਨਹੀਂ ਹੈ ਕਿ ਵੀ ਤੁਸੀਂ ਮੁਫਤ ਦਾ ਮਾਲ ਜਿਹੜਾ ਹੈ ਛਕੀ ਜਾਓ। ਇਟਸ ਲਾਈਕ ਏ ਮੈਰਿਜ, ਲੈਟ ਅਸ ਲਿਸਨ ਟੂ ਈਚ ਅਦਰ ਇਨ ਦਿਸ ਰਿਲੇਸ਼ਨਸ਼ਿਪ, ਇਟਸ ਪੀਪਲ, ਇਟਸ ਨੀਡਸ। ਉਹਨੇ ਕਿਹਾ ਇਹ ਵਿਆਹ ਵਾਂਗ ਹੁੰਦਾ ਕਿ ਦੋਨੋਂ ਇੱਕ ਦੂਜੇ ਦੇ ਭਾਵਨਾਵਾਂ ਨੂੰ ਵੀ ਸਮਝਦੇ ਨੇ, ਲੋੜਾਂ ਨੂੰ ਵੀ ਸਮਝਦੇ ਨੇ, ਨਹੀਂ ਤਾਂ ਫਿਰ ਤਲਾਕ ਹੁੰਦਾ। ਔਰ ਹੁਣ ਇਸ ਸਾਰੇ ਤੋਂ ਕਿਉਂਕਿ ਇੰਨੀ ਸਿਰਫ 2 ਦਿਨ ਬਾਅਦ ਹੀ ਅਮਰੀਕਨ ਜਿਹੜਾ ਐਰਿਕ ਗਾਰਸੈਟੀ ਜਿਹੜਾ ਅੰਬਾਨੀਆਂ ਦੇ ਵਿਆਹ ਤੇ ਵੀ ਜਾਂਦਾ, ਦੂਜਿਆਂ ਤੇ ਵੀ ਜਾਂਦਾ, ਕਹਿੰਦਾ ਕੜਕ ਚਾਹ ਲਿਆਓ ਕੜਕ, ਤੇ ਉਹਨੂੰ ਬੜਾ ਕਰਦੇ ਸੀ ਜੀ ਉਹ ਤਾਂ ਇੰਡੀਅਨਾਈਜ਼ ਹੋ ਗਿਆ, ਉਹ ਤਾਂ ਹੁਣ ਇੰਨਾ ਐਡਮਾਇਰ ਕਰਦਾ। ਉਹਦੇ ਮੂੰਹੋਂ ਜਦੋਂ ਆਇਆ ਤੇ ਇਹ ਤਾਂ ਹਿੱਲ ਗਏ ਥੱਲੇ ਤੱਕ। ਔਰ ਇਹ 11 ਜੁਲਾਈ ਤੋਂ ਲੈ ਕੇ ਅੱਜ ਅਸੀਂ 19 ਜੁਲਾਈ ਨੂੰ ਗੱਲ ਕਰ ਰਹੇ ਹਾਂ, 18 ਕੋਈ ਰਿਐਕਸ਼ਨ ਇਸ ਦੇ ਉੱਤੇ ਇੰਡੀਆ ਦੀ ਫੌਰਨ ਨਹੀਂ ਤਾਂ
ਐਸ ਜੈਸ਼ੰਕਰ ਤਾਂ ਪਤਾ ਨਹੀਂ ਕਿਤੇ ਭੌਰੇ 'ਚ ਹੀ ਵੜ ਗਿਆ ਜਾਂ ਕੋਈ ਹਾਥੀ ਉੱਤੀ ਉਹਨੂੰ ਨਿਕਲ ਗਿਆ ਹੈਂ। ਉਹ ਤਾਂ ਨਹੀਂ ਤਾਂ ਟੱਪਦਾ ਹੁੰਦਾ ਸੀ ਹਾਥਾਂ ਤੇ ਬਹਿ ਕੇ ਕਿ ਸਾਡੀ ਆਪਣੀ ਫੋਰਨ ਪਾਲਿਸੀ ਹੈ, ਅਸੀਂ ਵੀ ਤਾਕਤ ਹੈ। ਜਦੋਂ ਯੂਕਰੇਨ ਦਾ ਇਲਜ਼ਾਮ ਲੱਗਦਾ ਸੀ, ਕਹਿੰਦਾ ਸੀ ਤੁਸੀਂ ਇੰਨਾ ਲੈਂਦੇ ਹੋ ਯੂਰਪ ਵਾਲੇ, ਸਾਡਾ ਕਿੰਨਾ ਹੈ, ਅਸੀਂ ਆਜ਼ਾਦ ਹੈ, ਅਸੀਂ ਕੋਈ ਤੁਹਾਡੀ ਕਾਲੋਨੀ ਨਹੀਂ ਹੈ। ਉਹ ਕਿਤੇ ਲੱਭੇ ਨਹੀਂ। ਹੁਣ ਆਲਮੋਸਟ 8 ਦਿਨ ਬਾਅਦ ਅੱਜ ਇੰਡੀਆ ਦੀ ਫੋਰਨ ਮਿਨਿਸਟਰੀ ਦਾ ਜਿਹੜਾ ਨਵਾਂ ਉਹਨਾਂ ਨੇ ਹੁਣ ਸਪੋਕਸਪਰਸਨ ਲੱਭਿਆ, ਰਣਧੀਰ ਜਸਵਾਲ। ਪਹਿਲਾਂ ਤੇ ਬਾਗਚੀ ਜਾਂ ਜਿਹੜਾ ਬਿਠਾਇਆ ਹੁੰਦਾ ਸੀ, ਉਹ ਤਾਂ ਹੁਣ ਐਂਬੈਸਡਰ ਬਣਾ ਕੇ ਜਨੀਵਾ 'ਚ ਉਹਨੂੰ ਭੇਜਿਆ, ਯੂਨਾਈਟਿਡ ਨੇਸ਼ਨਸ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਇੰਡੀਆ ਦਾ। ਹੁਣ ਰਣਧੀਰ ਜੈਸਵਾਲ ਨੇ ਅੱਜ ਬੜਾ ਮਰੀਅਲ ਜਿਹਾ ਉਸ ਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ। ਇੰਡੀਆ ਵੈਲਿਊਜ਼ ਇਟਸ ਸਟ੍ਰੈਟੇਜਿਕ ਆਟੋਨਮੀ। ਉਹਨੇ, ਕਿਉਂਕਿ ਐਰਿਕ ਗਾਰਸੈਟੀ ਨੇ ਕਿਹਾ ਸੀ ਕੋਈ ਸਟ੍ਰੈਟੇਜਿਕ ਆਟੋਨਮੀ ਨਹੀਂ ਹੁੰਦੀ ਜਦੋਂ ਤੁਸੀਂ ਕਨਫਲਿਕਟ 'ਚ ਹੁੰਦੇ ਹੋ, ਜਾਂ ਵਾਰ ਕਿਸੇ ਵੇਲੇ ਵੀ ਜਿਹੜੀ ਹੈ ਉਹ ਲੱਗ ਸਕਦੀ ਹੁੰਦੀ ਹੈ। ਔਰ ਉਹਦੇ 'ਚ ਉਹਨੇ, ਪਰ ਅਗੇਨ ਜੇ ਤੁਸੀਂ ਲੈਂਗੁਏਜ ਦੇਖੋ ਤਾਂ ਬੜੀ ਸਹਿਮੀ ਹੋਈ ਲੈਂਗੁਏਜ ਹੈ। ਇੰਡੀਆ ਲਾਈਕ ਮੈਨੀ ਅਦਰ ਕੰਟਰੀਜ਼ ਵੈਲਿਊਜ਼ ਇਟਸ ਸਟ੍ਰੈਟੇਜਿਕ ਆਟੋਨਮੀ। The US ambassador is entitled to his opinion. Obviously we have different views. ਸਾਡੇ ਵਿਚਾਰ ਆਡਰ ਨੇ। ਅਸੀਂ ਜਿਹੜਾ our comprehensive global strategic partnership with the US gives us the space to agree to disagree on certain issues while respecting each other's viewpoints। ਜੈਸਵਾਲ ਹੈ। ਹੁਣ ਕਿਵੇਂ ਡਰੂ ਜਿਹਾ ਦੇਖੋ, ਸਾਡੇ ਜਿਹੜੇ ਵੱਡੇ ਰਿਲੇਸ਼ਨ ਨੇ ਅਮਰੀਕਾ 'ਚ, ਉਹਦੇ ਨਾਲ ਇਹ ਸਾਨੂੰ ਸਪੇਸ ਮਿਲਿਆ ਕਿ ਵੀ ਅਸੀਂ ਕੁਝ ਮੁੱਦਿਆਂ ਤੇ ਡਿਸਐਗਰੀ ਵੀ ਕਰ ਸਕਦੇ ਹਾਂ ਐਜ਼ ਕੰਪਰੈਹੈਂਸਿਵ ਗਲੋਬਲ ਸਟ੍ਰੈਟੇਜਿਕ ਪਾਰਟਨਰਸ। ਕਿ ਅਸੀਂ ਸਟ੍ਰੈਟੇਜਿਕਲੀ ਅੱਡ ਹੈ, ਕੰਪਰੈਹੈਂਸਿਵਲੀ ਅਸੀਂ ਅਮਰੀਕਾ ਦੇ ਨਾਲ ਹੀ, ਇੰਡੀਆ ਐਂਡ ਦਾ US ਹੈਵ ਰੈਗੂਲਰ ਡਿਸਕਸ਼ਨ ਔਨ ਬਾਈਲੇਟਰਲ, ਰੀਜਨਲ ਐਂਡ ਗਲੋਬਲ ਇਸ਼ੂਜ਼ ਆਫ ਮਿਊਚੁਅਲ ਇੰਟਰਸਟ। ਸਾਡੀਆਂ ਵਿਚਾਰਾਂ ਚੱਲਦੀਆਂ ਨੇ ਬਾਈਲੇਟਰਲ, ਦੋ ਪੱਖੀ ਵੀ, ਖੇਤਰੀ ਵੀ, ਗਲੋਬਲ ਵੀ। ਇਟਸ ਨਾਟ ਆਵਰ ਪ੍ਰੈਕਟਿਸ ਟੂ ਸ਼ੇਅਰ ਡੀਟੇਲਸ ਆਫ ਡਿਪਲੋਮੈਟਿਕ ਕਨਵਰਸੇਸ਼ਨ। ਅਸੀਂ ਤੁਹਾਨੂੰ ਦੱਸ ਨਹੀਂ ਸਕਦੇ, ਪੱਤਰਕਾਰਾਂ ਨੂੰ ਕਹਿ ਰਹੇ ਕਿ ਵੀ ਸਾਡੀਆਂ ਕੀ ਡਿਪਲੋਮੈਟਿਕ ਕਨਵਰਸੇਸ਼ਨ ਚੱਲਦੀਆਂ ਨੇ। ਹੁਣ ਇਹ ਸਾਰਾ ਇਕੱਲਾ ਇਹੀ ਨਹੀਂ ਕਿ ਵੀ ਉੱਥੇ ਜੇ ਇੰਡੀਆ ਨੇ ਇਹ ਲਾਈਨ ਲਈ ਤੇ ਅਮਰੀਕਾ ਦਾ ਦਬਾਅ ਕੀ ਹੈ ਵੀ ਹੁਣ ਹੈ ਤਾਂ ਜਿਹੜਾ ਵੇਦਾਂਤ ਪਟੇਲ, ਇਹ ਸਟੇਟ ਡਿਪਾਰਟਮੈਂਟ ਦਾ ਪ੍ਰਿੰਸੀਪਲ ਡਿਪਟੀ ਸਪੋਕਸਪਰਸਨ ਹੈ। ਔਰ ਜਿਉਂ ਹੀ ਇਹ ਜੈਸਵਾਲ ਉੱਥੇ ਇਹ ਕਹਿ ਰਿਹਾ ਸੀ ਤੇ ਵਾਸ਼ਿੰਗਟਨ DC 'ਚ ਪ੍ਰੈਸ ਕਾਨਫਰੰਸ ਦੇ ਵਿੱਚ ਵੇਦਾਂਤ ਪਟੇਲ ਜਿਹੜਾ ਹੈ ਉਹ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਮਾਸਕੋ ਨੂੰ ਕਹਿ ਰਿਹਾ ਸੀ, ਇਨ ਦਾ ਕੰਟੈਕਸਟ ਆਫ ਯੂਕਰੇਨ ਐਂਡ ਰਸ਼ੀਆਜ਼ ongoing aggression we continue to ask all our partners including India to support efforts to realize on enduring and just peace in Ukraine। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਜੇ ਸਾਡਾ ਇਹ ਪਾਰਟਨਰ ਔਰ ਦੋਸਤ ਔਰ ਫਲਾਣਾ ਟਮਕਾ ਬਣਨ ਦਾ ਹੈ ਤੇ ਅਸੀਂ ਇਹੀ ਕਹਿੰਦੇ ਹਾਂ ਕਿ ਵੀ ਯੂਕਰੇਨ ਦੇ ਮੁੱਦੇ ਤੇ ਬੰਦੇ ਦੇ ਪੁੱਤ ਬਣੋ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇੱਕ ਹਫ਼ਤੇ ਬਾਅਦ ਰਿਐਕਸ਼ਨ ਮਰੀਅਲ ਡਰੂ ਇਹ ਦੱਸਦਾ ਵੀ ਜੋ ਐਰਿਕ ਗਾਰਸੈਟੀ ਨੇ ਮੈਸੇਜ ਦੇਣਾ ਸੀ ਉਹ ਕਨਵੇ ਹੋਇਆ। ਔਰ ਮੈਂ ਹਾਲਾਂ ਇਸ ਸੈਗਮੈਂਟ ਦਾ ਇਸ ਨਾਲ ਕੋਈ ਤਾਲੁਕ ਨਹੀਂ, ਮੈਂ ਇਹ ਵੀ ਦੱਸਦੇ ਹਾਂ ਕਿ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ UK ਦੇ ਨਵੀਂ ਬਣੀ ਗਵਰਨਮੈਂਟ ਤੋਂ ਸਿੱਖ ਫੈਡਰੇਸ਼ਨ UK ਨੇ ਮੰਗ ਕੀਤੀ ਹੈ ਕਿ ਭਾਈ ਉਹਨਾਂ ਦਾ ਫੋਰਨ ਸੈਕਟਰੀ ਜਿਹੜਾ ਜਾ ਰਿਹਾ ਨੈਕਸਟ ਵੀਕ ਇੰਡੀਆ, ਜੱਗੀ ਜੌਲ, ਉਸ ਮਾਮਲੇ ਜਿਹਨੂੰ ਆਲਮੋਸਟ 7 ਸਾਲ ਹੋ ਜਾਣੇ ਨੇ ਇੰਡੀਅਨ ਡਿਟੈਂਸ਼ਨ 'ਚ, ਕਿ ਉਸ ਦੀ ਰਿਲੀਜ਼ ਦੇ ਲਈ ਗੱਲ ਕਰੇ। ਔਰ ਅੱਜ ਅਰਲੀ ਡੇ ਮੋਸ਼ਨਸ ਦੇ ਵਿੱਚ ਖਾਨ ਅਯੂਬ, ਇਹ ਇੰਡੀਪੈਂਡੈਂਟ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਮੋਸ਼ਨ ਜੱਗੀ ਜੌਲ ਦੀ ਰਿਲੀਜ਼ ਦੇ ਲਈ ਜਿਹੜਾ ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਹੈ। ਔਰ ਉਹ ਮੋਸ਼ਨ ਦਾ ਟੈਕਸਟ ਐਟ ਦੈਟ ਦਿਸ ਹਾਊਸ ਕਾਲਸ ਅਪਨ ਦਾ ਗਵਰਨਮੈਂਟ ਟੂ ਸੀਕ ਦਾ ਇਮੀਡੀਏਟ ਰਿਲੀਜ਼ ਆਫ ਜਗਤਾਰ ਸਿੰਘ ਜੌਲ, a British man who has been wrongfully detained in India since 2017 and faces a possible death sentence, notes that in May 2022 the UN Working Group on Arbitrary Detentions concluded that under international law Jagtar's detention is arbitrary and has no legal basis. Further notes that under the previous government the Labour opposition took a strong stand on Jagtar's behalf and believes the new government now has a duty to take proper action on Jagtar's case and secure his release and return to his family
in Dumbarton without hesitation or delay। ਔਰ ਇਹ ਮੋਸ਼ਨ ਹੈ ਕਿ ਭਾਈ ਇਹ ਹਾਊਸ ਜਿਹੜਾ ਹੈ ਉਹ ਮੋਸ਼ਨ ਕਰਦਾ ਹੈ, ਉਸ ਦੇ ਵਿੱਚ ਅਸੀਂ ਲਿਆਂਦਾ ਹੈ ਕਿ ਭਾਈ ਉਹਦੀ ਰਿਲੀਜ਼ ਕਰਵਾਈ ਜਾਏ, ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵਰਕਿੰਗ ਗਰੁੱਪ ਨੇ 2022 ਮਈ ਦੀ ਆਪਣੀ ਰਿਪੋਰਟ 'ਚ ਪਹਿਲਾਂ ਹੀ ਕਿਹਾ ਸੀ ਕਿ ਇਹ ਝੂਠੀ ਅਰੈਸਟ ਹੈ, ਉਹਨਾਂ ਤੇ ਬਿਲਕੁਲ ਨਹੀਂ ਬਣਦੀ। ਔਰ ਜਦੋਂ ਇਹ ਲੇਬਰ ਪਾਰਟੀ ਦੀ ਹਕੂਮਤ ਆਪੋਜੀਸ਼ਨ ਸੀ, ਉਹਨਾਂ ਨੇ ਵੀ ਜਗਤਾਰ ਸਿੰਘ ਜੌਲ ਦੇ ਬਿਹਾਫ ਤੇ ਸਟਰੋਂਗ ਸਟੈਂਡ ਲਿਆ ਸੀ। ਹੁਣ ਕਿਉਂਕਿ ਉਹ ਸਰਕਾਰ 'ਚ ਨੇ, ਇਸ ਲਈ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਇਸ ਕੇਸ ਨੂੰ ਉਹ ਮੰਤਕੀ ਅੰਜਾਮ ਤੱਕ ਪਹੁੰਚਾਉਣ, ਜਗਤਾਰ ਸਿੰਘ ਦੀ ਰਿਲੀਜ਼ ਕਰਵਾਉਣ, ਤਾਂ ਕਿ ਉਹ ਡੰਬਾਰਟਨ ਜਿਹੜਾ ਸਕਾਟਲੈਂਡ 'ਚ ਹੈ ਉਹ ਆਪਣੇ ਪਰਿਵਾਰ ਦੇ ਨਾਲ ਮਿਲ ਸਕਣ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਖਾਨ ਅਯੂਬ, ਔਰ ਇੱਕ ਚੰਗਾ ਰੁਝਾਨ ਹੈ। ਮੈਂ ਸਮਝਦਾ ਵੀ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਸਲੋ ਦੀਆਂ 2 ਕੌਂਸਲ ਵਿਮਨ ਜਿਹੜੀਆਂ ਮੁਸਲਮਾਨ ਬੈਕਗਰਾਊਂਡ ਪਾਕਿਸਤਾਨੀ, ਉਹਨਾਂ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੌਂਸਲ 'ਚ ਮੂਵ ਲਿਆਂਦਾ, ਔਰ ਅੱਜ ਇਹ ਖਾਨ ਅਯੂਬ ਸਾਹਿਬ ਜਿਹੜੇ ਨੇ, ਇਹਨਾਂ ਨੇ ਜਗਤਾਰ ਜੌਲ ਦਾ ਇੰਡੀਪੈਂਡੈਂਟ ਮੈਂਬਰ ਜਿੱਤੇ ਨੇ। ਸੋ ਅਸੀਂ ਥੈਂਕਫੁਲ ਹੋ ਸਕਦੇ ਹਾਂ, ਔਰ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਯੂਕੇ ਦੇ ਵਿੱਚ ਇਸ ਵੇਲੇ ਜਿਹੜੀਆਂ ਐਥਨਿਕ ਮਾਈਨੋਰਟੀਜ਼ ਨੇ, ਆਲਮੋਸਟ 20% ਦੇ ਨੇੜੇ ਤੇੜੇ ਉਹਨਾਂ ਦੀ ਪੋਪੂਲੇਸ਼ਨ ਹੈ, ਤੇ ਇਹ ਬਹੁਤ ਸਾਰੇ ਮੁੱਦਿਆਂ ਤੇ ਸਾਨੂੰ ਸਾਂਝ, ਹਾਲਾਂ ਵਿਦਨ ਕਮਿਊਨਿਟੀ ਵੀ ਕਈ ਵਾਰੀ ਕੁਝ ਇਸ਼ੂ ਚੱਲ ਰਹੇ ਹੁੰਦੇ ਨੇ, ਕੁਝ ਕ੍ਰਾਈਸਿਸ ਵੀ ਨੇ, ਲੇਕਿਨ ਇਸ ਸਭ ਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਇਹ ਟੁਗੈਦਰਨੈਸ, ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਸਾਡੇ ਵੀਰ ਦੱਸ ਰਹੇ ਸੀ ਕਿ ਭਾਈ ਉੱਥੇ ਆਉਂਦੀਆਂ ਚੋਣਾਂ ਦੇ ਵਿੱਚ ਮੁਸਲਮਾਨ ਗਰੁੱਪ ਜਿਹੜੇ ਨੇ ਔਰ ਸਿੱਖ ਗਰੁੱਪਸ ਉਹ ਦੇਖ ਰਹੇ ਨੇ ਵੀ ਕਿਹਨਾਂ ਥਾਵਾਂ ਦੇ ਉੱਤੇ ਅਸੀਂ ਜਿਹੜੀ ਆ ਆਪਣੀ ਟੁਗੈਦਰਨੈਸ ਦੇ ਨਾਲ ਕੋਈ ਨਾ ਕੋਈ ਪੋਜ਼ਿਟਿਵਿਟੀ ਕੱਢ ਸਕਦੇ ਹਾਂ। ਸੋ ਅਸੀਂ ਇਸ ਐਫਰਟ ਨੂੰ ਐਪਰੀਸ਼ੀਏਟ ਕਰਦੇ ਹਾਂ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।